ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ, ਜਿਸ ਤੋਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਜ 10 ਦਸੰਬਰ ਦਾ ਦਿਨ ਹੈ। 10 ਦਸੰਬਰ ਦਾ ਦਿਨ 193 ਦੇਸ਼ਾਂ ਦੀ ਸੰਸਥਾ ਯੂਨਾਈਟਿਡ ਨੇਸ਼ਨ ਵੱਲੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ। 10 ਦਸੰਬਰ 1948 ਵਾਲੇ ਦਿਨ ਸੈਨ ਫਰਾਂਸਿਸਕੋ ਸ਼ਹਿਰ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਮਨੁੱਖੀ ਹੱਕਾਂ ਦਾ ਐਲਾਨਨਾਮਾ ਯਾਨੀ ਕਿ ਚਾਰਟਰ ਆਫ ਹਿਊਮਨ ਰਾਈਟਸ ਜਾਰੀ ਕੀਤਾ ਸੀ। इस चार्टर ऑफ ह्यूमन राइट्स अनुसार दुनिया के हर मनुख की मुढ़ली आज़ादी नूं ओह भावें धार्मिक होवे, समाजिक होवे, आर्थिक होवे, सियासी किसी भी खेतर विच होवे, इस नूं मानता दिती गई सी। भारतीय सरकार ने भी इस चार्टर ऑफ ह्यूमन राइट्स नूं मानता दिती हुई है, पर भारत सरकार की नीति घट गिनतियां विशेषकर सिखां, मुसलमानां, ईसाइयां नाल वितकरे भरपूर रही है। लोकतंत्र कहाउण वाले इस देश के हाकमां ने 29 साल पहला सिखां दे प्राण प्यारे हरमंदर साहिब अते 37 होर इतिहासिक गुरुद्वारियां ते टैंकां तोपां नाल हमला कीता सी। उस तो बाद एक नस्लकुशी तो बाद दूसरी नस्लकुशी ने पंजाब दी एक पूरी पीढ़ी नूं मार मुकाया। सरकारी जुल्मां दा विरोध करन वाले नौजवान जां तां झूठे पुलिस मुकाबलियां विच मारे गए जां जेलां विच बंद कर दित्ते गए। ਅੱਜ ਜਦੋਂ ਅਸੀਂ ਮਨੁੱਖੀ ਅਧਿਕਾਰ ਦਿਵਸ ਦੀ 63ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਮੌਕੇ ਸਾਡੇ ਨਜ਼ਰਾਂ ਸਾਹਮਣੇ ਭਾਈ ਗੁਰਬਖਸ਼ ਸਿੰਘ ਜੀ ਦਾ ਚਿਹਰਾ ਆਉਂਦਾ ਹੈ, ਜਿਹੜੇ 14 ਨਵੰਬਰ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਬੈਠੇ ਹਨ। ਉਹਨਾਂ ਦੀ ਮੰਗ ਹੈ ਕਿ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਨੌਜਵਾਨਾਂ ਨੂੰ ਰਿਹਾ ਕੀਤਾ ਜਾਏ। ਅੱਜ ਦੇ ਦਿਨ ਹੀ ਪੰਜਾਬ ਦੇ ਮਨੁੱਖੀ ਅਧਿਕਾਰ ਗਰੁੱਪਾਂ ਨੇ 119 ਸਿੱਖ ਸਿਆਸੀ ਕੈਦੀਆਂ ਦੀ ਲਿਸਟ ਜਾਰੀ ਕੀਤੀ ਹੈ, ਜਿਹੜੇ ਵੱਖ-ਵੱਖ ਥਾਵਾਂ ਤੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਹਨ। ਇਸ ਲਿਸਟ ਨੂੰ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ ਤਿਆਰ ਕੀਤਾ ਹੈ। ਅਸੀਂ ਉਪਰੋਕਤ ਮੁੱਦਿਆਂ ਸੰਬੰਧੀ ਅੱਜ ਹਿਊਮਨ ਰਾਈਟਸ ਡੇ ਤੇ ਮੌਕੇ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜੋ ਸਾਨਾ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੀ ਅਹਿਮੀਅਤ ਸਿੱਖ ਨੁਕਤਾ ਨਿਗਾਹ ਤੋਂ ਵੇਰਵੇ ਦੇ ਨਾਲ ਦੱਸੋ। ਦੇਖੋ, ਜਿਹੜਾ 10 ਦਸੰਬਰ 1948 ਨੂੰ ਯੂਐਨਓ ਦੀ ਜਨਰਲ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਪਾਸ ਕੀਤਾ ਸੀ ਜੀ, ਉਹਦੀ ਜੇ ਅਹਿਮੀਅਤ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਦੇਖੀ ਜਾਵੇ, ਵੈਸੇ ਤਾਂ ਹਿਊਮਨ ਰਾਈਟਸ ਦਾ ਇੱਕ ਬਹੁਤ ਵੱਡਾ ਘੇਰਾ ਜੇ ਸਿੱਖ ਨੁਕਤਾ ਨਿਗਾਹ ਤੋਂ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਲਿਖਿਆ ਗਿਆ ਹਾਂਜੀ ਹਰੇਕ ਮਨੁੱਖ ਮਾਤਰ ਇੱਕ ਸਮਾਨ ਹੈ। ਹਰੇਕ ਸੱਭਿਅਤਾ, ਹਰੇਕ ਸੱਭਿਆਚਾਰ ਨੂੰ, ਹਰੇਕ ਬੋਲੀ ਨੂੰ, ਹਰੇਕ ਧਰਮ ਦੇ ਨੂੰ ਮੰਨਣ ਵਾਲੇ ਲੋਕਾਂ ਨੂੰ ਜਿਹੜਾ ਆਪਣਾ ਜਿਹੜਾ ਸਹਿ ਲੈਣੇ ਦਾ ਜਿਹੜਾ ਹੱਕ ਆ, ਉਹ ਸਾਨੂੰ ਜਿਹੜਾ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਸੀ। ਉਹਦੇ ਵਿੱਚ ਸਾਨੂੰ ਸਹਿ ਲੈਣੇ ਦਾ ਜਿਹੜਾ ਅਧਿਕਾਰ ਹੈ, ਉਹਦੇ ਚ ਸਾਡੀ ਆਜ਼ਾਦੀ ਦਾ ਜਿਹੜਾ ਹੱਕ ਉਹਦੇ ਵਿੱਚ ਪਿਆ। ਭਾਵੇਂ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ 1948 ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਜਾਰੀ ਹੋਇਆ ਸੀ, ਪਰ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸੋਚ ਹੈ ਜੋ ਸਾਰੀ ਮਨੁੱਖਤਾ ਦੇ ਵਾਸਤੇ ਹੈ, ਜੋ ਸਿਧਾਂਤ ਦਿੱਤੇ ਹੋਏ ਹਨ, ਉਹਨਾਂ ਦੇ ਵਿੱਚ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਰਬੱਤ ਦੇ ਭਲੇ ਦੀ ਜਿਹੜੀ ਗੱਲ ਕਰਕੇ ਉਸ ਨੂੰ ਮਨੁੱਖਾਂ ਨੂੰ ਭਾਵੇਂ ਉਹ ਕਿਸੇ ਜਾਤ, ਧਰਮ, ਰੰਗ, ਨਸਲ ਨਾਲ ਸੰਬੰਧਿਤ ਹੋਣ, ਉਹਨਾਂ ਨਾਲ ਪਿਆਰ ਦੇ ਨਾਲ ਵਸਣ ਦਾ, ਉਹਨਾਂ ਦੀ ਭਲਾਈ ਲਈ ਕਾਰਜ ਕਰਨ ਦਾ, ਉਹਨਾਂ ਦੇ ਹਿੱਤਾਂ ਦੇ ਲਈ, ਬਗਾਨੇ ਹਿੱਤਾਂ ਦੇ ਲਈ ਆਪਣੀ ਜਾਨ ਤੱਕ ਵਾਰਨ ਦਾ ਜਿਹੜਾ ਉਹਨਾਂ ਨੇ ਸੰਦੇਸ਼ ਦਿੱਤਾ ਸੀ। ਜਿਹੜੀ ਸਭ ਤੋਂ ਵੱਡੀ ਮਿਸਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਤੇ ਇੱਕ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਸੀ ਵੀ ਜੇ ਕੋਈ ਅਸੀਂ ਕਿਸੇ ਦੇ ਬੋਲਣ ਤੱਕ ਜਿਹੜਾ ਨਹੀਂ ਖੋ ਸਕਦੇ, ਉਹਦੇ ਸਭਤਾ ਦਾ ਹੱਕ ਨਹੀਂ ਖੋ ਸਕਦੇ, ਬੇਸ਼ੱਕ ਅਸੀਂ ਉਹਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ। ਇਹ ਸਿੱਖ ਨੁਕਤਾ ਨਿਗਾਹ ਤੋਂ ਸਿੱਖਾਂ ਦੀ ਆਜ਼ਾਦੀ ਦਾ ਜਿਹੜਾ ਰਾਹ ਹੈ ਉਹ ਖੁੱਲਦਾ ਹੈ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ, ਜਿਸ ਅੱਜ 65ਵੀਂ ਵਰ੍ਹੇਗੰਢ ਦੁਨੀਆ ਭਰ ਦੇ ਵਿੱਚ ਮਨਾਈ ਜਾ ਰਹੀ ਹੈ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਵਿਸ਼ੇਸ਼ ਦਿਨ ਤੇ ਤੁਸੀਂ 119 ਸਿਆਸੀ ਕੈਦੀਆਂ ਦੀ ਲਿਸਟ ਜਾਰੀ ਕੀਤੀ ਹੈ, ਸਾਡੇ ਦਰਸ਼ਕਾਂ ਨੂੰ ਇਸ ਲਿਸਟ ਬਾਰੇ ਵੀ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਕੈਦੀ ਨੇ ਜਾਂ ਉਹ ਕਿੰਨੀ ਦੇਰ ਤੋਂ ਪੰਜਾਬ ਦੇ ਵਿੱਚ ਕੈਦ ਕੱਟ ਰਹੇ ਨੇ, ਉਸ ਬਾਰੇ ਜਿਹੜਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜਿਹੜੀ ਇਹ ਲਿਸਟ ਹੈ ਇਹ ਕੋਈ ਸਰਟਨ ਨਹੀਂ ਹੈਗੀ ਵੀ 119 ਹੈ, ਇਸ ਤੋਂ ਵੱਧ ਵੀ ਹੋ ਸਕਦੇ ਨੇ, 5-10 ਅਪ ਐਂਡ ਡਾਊਨ ਵੀ ਹੋ ਸਕਦੇ ਨੇ। ਪੂਰੀ ਸਰਟਨ ਲਿਸਟ ਨਹੀਂ। ਬਹੁਤ ਅਸੀਂ 2004 ਦੇ ਵਿੱਚ ਪਹਿਲਾਂ ਇੱਕ ਲਿਸਟ ਜਾਰੀ ਕੀਤੀ ਸੀ, ਭਾਈ ਦਲਜੀਤ ਸਿੰਘ ਬਿੱਟੂ ਉਦੋਂ ਜੇਲ੍ਹ ਸੀ, ਸ਼੍ਰੋਮਣੀ ਖਾਲਸਾ ਦਲ ਦੇ ਸੇਵਾਦਾਰ ਵਜੋਂ ਕੰਮ ਕਰਦੇ, ਉਦੋਂ ਲਿਸਟ ਜਾਰੀ ਕੀਤੀ ਸੀ।
जी। ਉਸ ਤੋਂ ਬਾਅਦ ਇਹ ਲਿਸਟ ਜਿਹੜੀ ਜਾਰੀ ਕੀਤੀ ਗਈ ਕਿਉਂਕਿ ਲੋੜ ਸਮਝੀ ਜਾ ਰਹੀ ਸੀ ਸਾਰੇ ਪਾਸੇ ਦੇਸ਼ਾਂ ਵਿਦੇਸ਼ਾਂ 'ਚ ਜਦੋਂ ਸਿੱਖ ਸਿਆਸੀ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਦੀ ਮੰਗ ਉੱਠ ਰਹੀ ਸੀ। ਕਿਸੇ ਨੂੰ ਇਹ ਸੱਚਨ ਪਤਾ ਨਹੀਂ ਸੀ ਵੀ ਕਿੰਨੇ ਕੁ ਲਗਭਗ ਕੋਈ 5-10 ਕੋਈ ਸੈਂਕੜੇ ਕੋਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਈ ਇੱਥੋਂ ਤੱਕ ਵੀ ਇੱਕ ਫਿਕਸ਼ੀਅਸ ਗੱਲ ਕਰਦੇ ਸੀ ਵੀ ਹਜ਼ਾਰਾਂ ਹੀ ਸਿੱਖ ਨੌਜਵਾਨ ਜਿਹੜੇ ਨੇ 1984 ਤੋਂ ਬਿਨਾਂ ਕੇਸ ਚਲਾਏ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਉਹੋ ਜੀ ਕੋਈ ਗੱਲ ਨਹੀਂ ਹੈਗੀ। ਦੂਜੀ ਗੱਲ ਮੈਂ ਸਪਸ਼ਟ ਕਰ ਰਿਹਾ ਸਾਰੇ ਸਿੱਖਾਂ ਦੇ ਉੱਤੇ ਭਾਵੇਂ ਝੂਠੇ ਕੇਸ ਨੇ ਸੱਚੇ ਨੇ ਉਹ ਗੱਲ ਵੱਖਰੀ ਹੈ, ਭਾਵੇਂ ਕੋਰਟਾਂ ਦੇ ਵਿੱਚ ਖੜਨ ਨਾ ਖੜਨ ਉਹ ਗੱਲ ਵੱਖਰੀ ਹੈ, ਪਰ ਕਿਸੇ ਨਾ ਕਿਸੇ ਕੇਸਾਂ ਦੇ ਅਧੀਨ ਹੀ ਨੌਜਵਾਨ ਜਿਹੜੇ ਕਈ ਬਜ਼ੁਰਗ ਵੀ ਜਿਹੜੇ ਬੰਦ ਨੇ। ਇਹ ਲਗਭਗ 119 ਦੇ ਨਾਂ ਦੀ ਕਲੈਕਸ਼ਨ ਜਿਹੜੀ ਕੱਲ ਤੱਕ ਹੋਈ ਹੈ। ਜੇ ਇਹਨੂੰ ਅਪਡੇਟ ਕੋਈ ਕਰਨਾ ਚਾਹੁੰਦਾ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਤਾਂ ਉਹਨੂੰ ਵੀ ਵੈਲਕਮ ਹੈ। ਤੇ ਇਹਦੇ ਵਿੱਚ ਜਿਹੜੇ ਹੈਗੇ ਨੇ ਦੋ ਜਿਹੜੇ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ, ਜਿਹੜੇ ਲਗਭਗ 1995 ਤੋਂ ਲਗਾਤਾਰ ਉਹ ਜੇਲ੍ਹ ਦੇ ਵਿੱਚ ਬੰਦ ਨੇ। ਤੇ 16 ਦੇ ਕਰੀਬ ਅੰਦਾਜ਼ਨ ਉਮਰ ਕੈਦੀ ਨੇ ਜਿਹੜੇ ਪੰਜਾਬ ਮੈਕਸਿਮਮ ਸਿਕਿਉਰਿਟੀ ਜੇਲ੍ਹ ਨਾਭਾ, ਆਪਣੇ ਪਟਿਆਲੇ, ਅੰਮ੍ਰਿਤਸਰ, ਬਰੈਲ ਜੇਲ੍ਹ ਦੇ ਵਿੱਚ ਤੇ ਪੀਲੀਭੀਤ ਦੇ ਵਿੱਚ ਇੱਕ ਸਿੰਘ ਹੈਗਾ, ਇੱਕ ਬੀਕਾਨੇਰ 'ਚ ਹੈਗਾ, ਇੱਕ ਕਰਨਾਟਕਾ ਦੇ ਵਿੱਚ ਹੈਗਾ। ਇਸ ਤੋਂ ਇਲਾਵਾ ਵੀ ਜਿਹੜੇ ਹੋਰ ਲੁਧਿਆਣੇ ਦੇ ਵਿੱਚ ਇੱਕ ਸਿੰਘ ਹੈਗਾ। ਇਹ ਉਮਰ ਕੈਦ ਦੀ ਜਿਹੜੀ ਸਜ਼ਾ ਹੋਈ ਸੀਗੀ ਜਿਵੇਂ ਮੁਤਾਬਕ ਬੰਦੀ ਜਿਹਨਾਂ 'ਚ ਭਾਈ ਜਗਤਾਰ ਸਿੰਘ ਹਮਾਰਾ ਵੀ, ਜਿਹਨਾਂ ਨੂੰ ਹੈ ਤਾਂ ਉਮਰ ਕੈਦ ਹੀ ਪਰ ਉਹਨਾਂ ਦੇ ਸਪੈਸੀਫਿਕ ਲਿਖਿਆ ਹੋਇਆ ਵੀ ਟਿਲ ਨੈਚੁਰਲ ਲਾਈਫ ਜਿਹੜੀ ਆ ਟਿਲ ਡੈਥ ਉਹਨਾਂ ਦੀ ਜਿਹੜੀ ਉਮਰ ਕੈਦ ਹੋਵੇ। ਪਰ ਇਹ ਸਾਰੇ ਉਮਰ ਕੈਦੀ ਨੇ। ਇਹਨਾਂ ਦੇ ਵਿੱਚੋਂ ਕਈਆਂ ਨੇ ਬਹੁਤ ਜ਼ਿਆਦਾ ਯਾਨੀ ਕਿ ਉਮਰ ਕੈਦ ਦੀ ਜਿਹੜੀ ਇੱਕ ਲਿਮਟ ਆ। ਵੈਸੇ ਤਾਂ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਇੰਡੀਅਨ ਕਾਨੂੰਨ ਦਾ ਲਾਈਫ ਹੀ ਹੈ, ਪਰ ਹਰੇਕ ਸਟੇਟ ਨੇ ਇੱਕ ਆਪਣਾ ਰੂਲ ਬਣਾਇਆ ਹੋਇਆ। ਇੱਕ ਸਰਟਨ ਸਮੇਂ ਤੋਂ ਬਾਅਦ ਉਹਨੂੰ ਪ੍ਰੀ ਮੈਚੁਰ ਰਿਲੀਜ਼ ਕੀਤਾ ਜਾ ਸਕਦਾ ਹੈ ਜੇ ਉਹਦਾ ਵਿਵਹਾਰ, ਉਹਦਾ ਕਰੈਕਟਰ, ਉਹਦਾ ਕੰਡਕਟ ਜੇਲ੍ਹ ਦੇ ਵਿੱਚ ਠੀਕ ਆ। ਉਹਦੇ ਆਉਣ ਦੇ ਨਾਲ ਕੋਈ ਅਮਨ ਕਾਨੂੰਨ ਨੂੰ ਖਤਰਾ ਨਹੀਂ ਹੁੰਦਾ। ਉਹਦੀ ਸੋਸ਼ਲ ਇਕਨੋਮਿਕ ਸਥਿਤੀ ਕਿਹੋ ਜਿਹੀ ਆ ਉਹ ਗਾਈਡਲਾਈਨਸ ਸੁਪਰੀਮ ਕੋਰਟ ਨੇ ਜਾਰੀ ਕੀਤੀਆਂ ਹੋਈਆਂ, ਜਿਹਦੇ ਤੇ ਮਾਪਦੰਡ ਠੀਕ ਉੱਤਰਦੇ ਹੋਣ, ਜਿਹੜਾ ਕੈਦੀ ਠੀਕ ਬੈਠਦਾ ਹੋਵੇ ਤੇ ਉਹਨਾਂ ਨੂੰ ਪਰਮਾਨੈਂਟ ਰਿਲੀਜ਼ ਤਾਂ ਨਹੀਂ ਹੁੰਦੀ। ਇੰਡੀਆ ਦੇ ਵਿੱਚ ਲਾਈਫ ਦੀ ਪ੍ਰੀ ਮੈਚੁਰ ਰਿਲੀਜ਼ ਜਿਹੜੀ ਉਹਨੂੰ ਦਿੱਤੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵੱਖ ਅੱਡ ਸਮੇਂ ਦੇ ਉੱਤੇ ਲਾਈਫ ਇੰਪ੍ਰਿਜ਼ਨਮੈਂਟ ਦੇ ਕੈਦੀਆਂ ਨੂੰ ਜਿਹੜੀ ਆ ਉਹ ਰਿਲੀਜ਼ ਦਿੱਤੀ ਜਾਂਦੀ ਆ ਪ੍ਰੀ ਮੈਚੁਰ। ਉਹਦੇ ਵਾਸਤੇ ਜਿੰਨੇ ਵੀ ਇਹ 16 ਕੈਦੀ ਹੈਗੇ ਨੇ ਇਹ ਪ੍ਰੀ ਮੈਚੁਰ ਰਿਲੀਜ਼ ਨੂੰ ਦੇ ਜਿਹੜੇ ਮਾਪਦੰਡ ਆ ਉਹ ਪੂਰੇ ਜਿਹੜੇ ਕਰਦੇ ਹੈਗੇ ਆ। ਇਸ ਕਰਕੇ ਇੰਡੀਅਨ ਗੌਰਮੈਂਟ ਤੇ ਪੰਜਾਬ ਸਰਕਾਰ ਜਿਹੜੀ ਖਾਸ ਤੌਰ ਦੇ ਉੱਤੇ ਪਿਛਲੇ ਦਿਨਾਂ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਤੋਂ ਬਾਅਦ ਇਹ ਕਹਿ ਕੇ ਪੱਲਾ ਛਡਾ ਲਈ ਸੀ ਜਿਹੜੇ 6 ਬੰਦਿਆਂ ਦੀ ਰਿਹਾਈ 3 ਅਪ੍ਰੈਲ ਜੇਲ੍ਹ ਦੇ ਵਿੱਚ ਨੇ, ਜਿਨ੍ਹਾਂ ਦਾ ਯੂਟੀ ਪ੍ਰਸ਼ਾਸਨ ਜਿਹਨਾਂ ਦੀ ਰਿਹਾਈ ਸੰਭਵ ਬਣਾ ਸਕਦਾ। ਭਾਈ ਲਾਲ ਸਿੰਘ ਕਾਲਗੜ ਜਿਹੜੇ ਨਾਭੇ ਹੈ ਉਹਨਾਂ ਦਾ ਕੇਸ ਗੁਜਰਾਤ ਦਾ ਵੀ ਗੁਜਰਾਤ ਦੇਖੇ, ਜਾਂ ਪੀਲੀਭੀਤ ਤੋਂ ਇੱਕ ਸਿੰਘ ਹੈ, ਜਾਂ ਕਰਨਾਟਕਾ ਸਰਕਾਰ ਦਾ। ਇਸ ਲਿਸਟ ਦੇ ਵਿੱਚ ਤੇ 2 ਸਿੰਘ ਨਾਭੇ ਵੀ ਹੈਗੇ ਨੇ, ਭਾਈ ਦਿਲਬਾਗ ਸਿੰਘ ਬਾਘਾ ਤੇ ਸਵਰਨ ਸਿੰਘ ਜਾਦੇਸ਼ਾਹ, ਜਿਨ੍ਹਾਂ ਨੇ 12-13 ਤੋਂ ਲੈ ਕੇ ਕੁਝ ਸਮਾਂ ਵੱਧ ਤੱਕ 14 ਸਾਲ ਤੱਕ ਵੀ ਜਿਹੜੀ ਆ ਉਹਨਾਂ ਨੇ ਕੈਦ ਕੱਟ ਲਈ ਹੈ। ਇੱਕ ਭਾਈ ਆਨੰਦ ਸਿੰਘ ਹੈ ਪਟਿਆਲੇ ਜੇਲ੍ਹ ਦੇ ਵਿੱਚ, ਇੱਕ 2 ਸਿੰਘ ਭਾਈ ਹਰਦੀਪ ਸਿੰਘ ਤੇ ਭਾਈ ਅਬਾਦ ਸਿੰਘ ਜਿਹੜੇ 1993 ਤੋਂ ਜਿਹੜੇ ਉਹ ਉੱਥੇ ਕੇਂਦਰੀ ਜੇਲ੍ਹ ਕਮਟਾਲਾ ਅੰਮ੍ਰਿਤਸਰ ਦੇ ਵਿੱਚ ਬੰਦ ਆ। ਇਹਨਾਂ ਸਿੰਘਾਂ ਦੀ ਜਿਹੜੀ 2 ਅੰਮ੍ਰਿਤਸਰ ਦੇ ਤੇ 2 ਜਿਹੜੇ ਨੇ ਨਾਭੇ ਦੇ, ਇੱਕ ਪਟਿਆਲੇ ਦਾ, ਇਹਨਾਂ ਸਿੰਘਾਂ ਦੀ ਜਿਹੜੀ ਰਿਹਾਈ ਆ ਪੰਜਾਬ ਸਰਕਾਰ ਬਣਾ ਸਕਦੀ ਹੈ। ਮੈਂ ਇੱਥੇ ਇੱਕ ਹੋਰ ਜ਼ਿਕਰਯੋਗ ਗੱਲ ਆ ਵੀ ਪਿਛਲੇ ਸਾਲ ਦੇ ਦੌਰਾਨ 2013 ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਵੱਖ-ਵੱਖ ਕੇਸਾਂ 'ਚ ਬੰਦ ਸਿੱਖ ਸੰਘਰਸ਼ ਦੇ ਨਹੀਂ ਹੋਰ ਕੇਸਾਂ ਦੇ ਜਿਹੜੇ ਉਮਰ ਕੈਦੀ ਆ ਲਗਭਗ 41 ਕਰੀਬ ਉਮਰ ਕੈਦੀ ਜਿਹੜੇ ਛੱਡੇ ਆ ਬਠਿੰਡਾ, ਪਟਿਆਲਾ, ਲੁਧਿਆਣਾ ਜੇਲ੍ਹਾਂ ਦੇ ਵਿੱਚੋਂ, ਜਿਹੜੇ ਕਹਿ ਸਕਦੇ ਆ ਵੀ ਇਹ ਉਮਰ ਕੈਦੀ ਦੀ ਰਿਹਾਈ ਦਾ ਫੈਸਲਾ ਇੱਕ ਪੋਲੀਟੀਕਲ ਡਿਸੀਜਨ ਹੁੰਦਾ, ਇਹ ਕੋਈ ਜੁਡੀਸ਼ਰੀ ਨਾਲ ਜੁੜੀ ਹੋਈ ਗੱਲ ਨਹੀਂ ਹੈਗੀ। ਇਹਨਾਂ ਨੇ ਆਪਣੇ ਜਿਹੜੇ ਪਾਰਟੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਜਿਹੜੇ ਅੱਡ ਕੋਈ ਪਰਿਵਾਰਕ ਮਸਲਿਆਂ ਦੇ ਵਿੱਚ ਕੋਈ ਹੋਰ ਕਤਲ, ਕੋਈ ਵੱਟ ਦੇ ਰੌਲੇ ਤੋਂ, ਕੋਈ ਪਾਣੀ ਦੇ ਰੌਲੇ ਤੋਂ ਜਿਹੜੇ ਜ਼ਿਮੀਂਦਾਰ ਜਾਂ ਹੋਰ ਏਦਾਂ ਦੇ ਕੇਸਾਂ ਦੇ ਵਿੱਚ ਬੰਦ ਸੀਗੇ, ਉਹਨਾਂ ਦੀ ਰਿਲੀਜ਼ ਜਿਹੜੀ ਪ੍ਰੀ ਮੈਚੁਰ ਰਿਲੀਜ਼ ਆ ਪੰਜਾਬ ਸਰਕਾਰ ਨੇ ਲਗਭਗ 40-42 ਬੰਦਿਆਂ ਦੀ ਰਿਲੀਜ਼ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਇਸ ਸਾਲ ਦੇ ਦੌਰਾਨ ਕੀਤੀ ਹੈ। ਜੇ ਉਹਨਾਂ ਨੂੰ ਰਿਲੀਜ਼ ਕੀਤਾ ਜਾ ਸਕਦਾ, ਉਹਨਾਂ ਦੇ ਜਿਹੜੇ ਮਾਪਦੰਡ ਵੀ ਸੀਗੇ ਉਹ ਵੀ ਫਿਕਟੀਸ਼ੀਅਸ ਗੱਲਾਂ ਹੋਈਆਂ ਸੀ ਵੀ ਉੱਤੇ ਉਹ ਲਿਖ ਰਿਹਾ, ਉੱਥੇ ਇੱਕ ਪਰਫਾਰਮਾ ਮਾਫੀਨਾਮਾ ਭਰ ਕੇ ਜਾਂ ਖਿਮਾਨਾਮਾ ਭਰ ਕੇ ਦੇਣਾ ਪੈਂਦਾ ਵੀ ਮੇਰੇ ਘਰ ਦੇ ਵਿੱਚ ਬਜ਼ੁਰਗ ਆ, ਇਕੱਲੇ ਆ ਜੀ, ਮੈਂ ਸਾਰੀ ਸਾਂਭ ਸੰਭਾਲ ਨਹੀਂ ਕਰ ਸਕਦਾ। ਕਈ ਕੈਦੀ ਐਸੇ ਸੀ ਜਿਨ੍ਹਾਂ ਨੇ ਉੱਤੇ ਤਾਂ ਇਹ ਗੱਲ ਲਿਖੀ ਸੀ
ਵੀ ਮੇਰੇ ਬਜ਼ੁਰਗ ਮਾਤਾ ਕੱਲੀ ਹੈ, ਉਹਨੂੰ ਕੋਈ ਸਾਂਭਣ ਵਾਲਾ ਕੋਈ ਨਹੀਂ। ਮੇਰੇ ਪਰਿਵਾਰ ਦੇ ਵਿੱਚ ਉਹਨੇ ਆਪਣਾ ਆਪ ਹੀ ਕ੍ਰਾਸ ਕੀਤਾ ਹੋਇਆ, ਉਹਦੇ ਚ ਲਿਖਿਆ ਮੇਰੇ 2 ਮੁੰਡੇ ਵੀ ਹੈਗੇ ਆ। ਇਸ ਤਰ੍ਹਾਂ ਦੇ ਯਾਨੀ ਕਿ ਇਹ ਜਿਹੜੇ ਉਮਰ ਕੈਦੀਆਂ ਦੀ ਰਿਹਾਈ ਆ, ਇਹ ਇੱਕ ਸਿਆਸੀ ਫੈਸਲਾ ਹੈਗਾ ਜਿਹਨੂੰ ਪੰਜਾਬ ਸਰਕਾਰ ਦਬਾਅ ਬਣਾ ਕੇ ਕੈਬਨਿਟ ਦਾ ਮਤਾ ਜਾਂ ਵਿਧਾਨ ਸਭਾ ਚ ਮਤਾ ਪਾ ਕੇ ਦੂਜੀਆਂ ਸਟੇਟਾਂ ਨੂੰ ਵੀ ਕਹਿ ਸਕਦੀ ਹੈ। ਇੱਕ ਹੋਰ ਇਹਦੇ ਚ ਗੱਲ ਹੈਗੀ ਹੈ ਵੀ ਜਿਹੜੇ ਕੈਦੀ ਨੇ ਉਹ ਪੰਜਾਬ ਸਰਕਾਰ ਨੇ, ਜਿਵੇਂ ਭਾਈ ਲਾਲ ਸਿੰਘ ਅਕਾਲਗੜ੍ਹ ਉਹ ਨਾਭੇ ਜੇਲ੍ਹ ਹੈ, ਉਹ ਛੁੱਟੀ ਆ ਰਹੇ ਨੇ। ਪਰ ਜਿਹੜੇ ਇਹ ਕੈਦੀ ਬੇਅੰਤ ਮੁੱਖ ਮੰਤਰੀ ਬੇਅੰਤ ਹੱਤਿਆ ਕਰਨ ਵਾਲੇ ਹੈਗੇ ਆ, ਉਹ ਬਰੈਲ ਜੇਲ੍ਹ ਦੇ ਵਿੱਚ ਹੈਗੇ ਆ। ਜੇ ਉਹਨਾਂ ਦੀ ਰਿਹਾਈ ਪੰਜਾਬ ਸਰਕਾਰ ਝੂਠਾ, ਵੈਸੇ ਤਾਂ ਝੂਠਾ ਕਹਿੰਦੀ ਆ, ਪਰ ਜੇ ਕਹਿ ਦਿੰਦੇ ਵੀ ਅਸੀਂ ਨਹੀਂ ਕਰਾ ਸਕਦੇ ਤਾਂ ਘੱਟੋ ਘੱਟ ਉਹਨਾਂ ਦੇ ਜਿਹੜੇ ਘਰ ਨੇ ਉਹ ਪਟਿਆਲੇ ਦੇ ਵਿੱਚ ਪੈਂਦੇ ਨੇ, ਗੁਰੂ ਨਾਨਕ ਨਗਰ ਚ, ਉੱਥੇ ਉਹਨਾਂ ਨੂੰ ਪੈਰੋਲ ਤੇ ਜਿਹੜੀ ਸਾਲ ਦੇ ਵਿੱਚ 2 ਵਾਰ ਆ ਸਕਦੇ ਨੇ। ਉਹ ਜ਼ਰੂਰ ਉਹ ਵੀ ਇਹ ਜਿਹੜੀ ਹੈ SSP ਪਟਿਆਲਾ ਜਾਂ DM ਪਟਿਆਲਾ ਜਾਂ ਸੰਬੰਧਿਤ ਥਾਣੇ ਦੇ ਜਿਹੜੇ ਥਾਣੇਦਾਰ ਦੀ ਰਿਪੋਰਟ ਗਲਤ ਕਰਕੇ ਭੇਜਦੇ ਨੇ ਵੀ ਜੇ ਪਟਿਆਲੇ ਛੁੱਟੀ ਕੱਟਣਗੇ ਤਾਂ ਸਾਡੇ ਜਿਹੜੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੋ ਜਾਊਗਾ। ਸੋ ਓਵਰਆਲ ਇਹ ਆ ਵੀ ਪੰਜਾਬ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਹ ਆਪਣੇ ਪਾਰਟੀ ਨਾਲ ਸੰਬੰਧਿਤ ਬੰਦਿਆਂ ਨੂੰ ਤਾਂ 42 ਬੰਦਿਆਂ ਨੂੰ ਇਹਨਾਂ ਨੇ ਛਡਾ ਲਿਆ ਇਸ ਸਾਲ ਦੇ ਵਿੱਚ, ਪਰ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦੇ ਨੇ ਉਹਨਾਂ ਨੂੰ ਛਡਾਉਣ ਤੋਂ ਇਹ ਜਾਣਬੁੱਝ ਕੋ ਜਿਹੜਾ ਟਾਲਾ ਵੱਟ ਲਈ ਹੈ ਕੇਂਦਰ ਸਰਕਾਰ ਦੇ ਦਿੱਲੀ ਤਖਤ ਦੇ ਜਿਹੜੇ ਅਧੀਨ ਹੋ ਕੇ ਚੱਲਦੀ ਹੈ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਨੇ 15 ਨਵੰਬਰ ਤੋਂ 14 ਨਵੰਬਰ ਤੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ 107-51 ਦੀ ਧਾਰਾ ਥੱਲੇ ਫੜਿਆ ਗਿਆ ਸੀਗਾ ਅਤੇ ਫਿਰ ਪੁਲਿਸ ਨੇ ਇਹ ਧਾਰਾ ਵਾਪਿਸ ਲੈਂਦਿਆਂ ਕਿਹਾ ਕਿ ਉਹਨਾਂ ਕੋਲੋਂ ਅਮਨ ਕਾਨੂੰਨ ਨੂੰ ਕੋਈ ਖਤਰਾ ਨਹੀਂ ਹੈ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਕਾਨੂੰਨੀ ਪੱਖ ਤੋਂ ਵੀ ਜਾਣਕਾਰੀ ਦਿਓ। 107 2 ਸੈਕਸ਼ਨ ਹੈਗੇ, 107 ਤੇ 151 ਕ੍ਰਿਮੀਨਲ ਪ੍ਰੋਸੀਜਰ ਕੋਡ ਦੇ, ਜਿਹਦੇ ਤਹਿਤ ਕਿਸੇ ਨੂੰ ਅਮਨ ਕਾਨੂੰਨ ਦੀ ਭੰਗ ਕਰਨ ਦੀ ਪ੍ਰੇਰਣਾ ਭੰਗ ਹੋ ਸਕਦਾ ਹੈ, ਉਹਦੇ ਲਈ ਉਹਨੂੰ ਬੌਂਡ ਭਰਨ ਲਈ ਦਿੱਤਾ ਜਾਂਦਾ। ਪਰ ਸਿੱਖਾਂ ਦੇ ਸੰਬੰਧ ਦੇ ਵਿੱਚ ਆਮ ਤੌਰ ਤੇ ਜੇ ਕਿਸੇ ਦੀ 107-51 ਕੀਤੀ ਜਾਂਦੀ ਉਹਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ, ਉਹਨੂੰ ਇਹ ਕਿਹਾ ਜਾਂਦਾ ਵੀ ਤੂੰ ਬੌਂਡ ਭਰ ਕੇ ਦੇ, ਜੇ ਤੇਰੀ ਵਜ੍ਹਾ ਦੇ ਨਾਲ ਕੋਈ ਸ਼ਾਂਤੀ ਭੰਗ ਹੋਈ ਤਾਂ ਤੂੰ ਇੰਨੇ ਹਜ਼ਾਰ ਦਾ ਜਾਂ ਇੰਨੇ ਲੱਖ ਰੁਪਏ ਦਾ ਦੇਣਦਾਰ ਹੋਵੇਗਾ ਸਟੇਟ ਨੂੰ। ਜਿਵੇਂ ਆਪਾਂ ਪਿਛਲੇ ਸਾਲ ਲਈਏ ਭਾਈ ਦਲਜੀਤ ਸਿੰਘ ਬਿੱਟੂ ਦੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ 107-51 ਚ ਫੜਿਆ ਸੀ, ਫਿਰ ਉਹਨਾਂ ਨੂੰ ਨਵੇਂ ਕੇਸ ਜਿਹੜੇ ਪਾਤੇ। ਇਸੇ ਤਰ੍ਹਾਂ ਗੁਰਬਖਸ਼ ਸਿੰਘ ਨੂੰ 752 ਚ ਫੜ ਕੇ ਉਹਨਾਂ ਨੇ ਉਹਨੂੰ ਫੀਡ ਜਾਂ ਉਹਨੂੰ ਜਬਰਨ ਫੀਡ ਕੀਤਾ ਜਾਂ ਉਹਨੂੰ ਗਲੂਕੋਜ਼ ਲਾ ਕੇ ਉਹਨੂੰ ਥੋੜਾ ਜਿਹਾ ਕਹਿ ਲੈ ਸਕਦੇ, ਭਾਵੇਂ ਕਿ ਭਾਈ ਗੁਰਬਖਸ਼ ਸਿੰਘ ਨੇ ਕੋਈ ਆਪਣੇ ਅੰਦਰ ਨਹੀਂ ਜਾਣ ਦਿੱਤਾ, ਪਰ ਜਿਹੜਾ ਸਰਕਾਰ ਨੇ ਉਹਦੀ ਉਸ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੂੰ ਉਹਨੂੰ ਕਹਿ ਸਕਦੇ ਵੀ ਕੁਝ ਸਮੇਂ ਲਈ ਬਚਾਉਣ ਦਾ ਯਤਨ ਕੀਤਾ ਵੀ ਇਹ ਨਾ ਇਹ ਸ਼ਹੀਦੀ ਪ੍ਰਾਪਤ ਕਰੇ ਜਾਂ ਬੜੇ ਨਾ। ਪਰ ਇਸ ਦੇ ਨਾਲ ਹੀ ਹੁਣ ਸਰਕਾਰ ਦੀ ਅੰਦਰ ਦੀ ਕੀ ਪਾਲਿਸੀ ਹੋ ਸਕਦੀ ਹੈ ਵੀ ਉਹਨਾਂ ਨੇ ਬਿਨਾਂ ਬੌਂਡ ਭਰੇ ਹੀ ਉਹਨੂੰ ਛੱਡ ਦਿੱਤਾ, ਜਾਂ ਉਹਨਾਂ ਨੇ ਦੇਖਿਆ ਹੋ ਸਕਦਾ ਵੀ ਇਹਦੀ ਜਿਹੜੀ ਸਰੀਰਕ ਦਸ਼ਾ ਨਹੀਂ ਅਸੀਂ ਕਿਉਂ ਜ਼ਿੰਮੇਵਾਰੀ ਚੱਕੇ, ਜੇ ਕੋਈ ਜੇਲ੍ਹ ਦੇ ਵਿੱਚ ਬੰਦਾ ਦੀ ਡੈਥ ਹੋ ਜਾਵੇ ਤਾਂ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਆਉਂਦਾ, ਇਸ ਕਰਕੇ ਉਹਨਾਂ ਨੇ ਉਹਨੂੰ ਕਰਤਾ। ਅੱਗੇ ਸਰਕਾਰ ਦੀ ਕੀ ਕੋਝੀ ਸੋਚੀ ਬੈਠੇ ਨੇ। ਮੈਂ ਸਮਝਦਾ ਸੀ ਵੀ 9-10 ਤਰੀਕ ਨੂੰ ਇਹਨਾਂ ਨੇ ਮੁਹਾਲੀ ਦੇ ਵਿੱਚ ਇੱਕ ਇੰਡਸਟਰੀਲਿਸਟ ਦਾ ਇਕੱਠ ਰੱਖਿਆ ਹੋਇਆ, ਉਸ ਤੋਂ ਬਾਅਦ ਇਹ ਜ਼ਰੂਰ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਣਗੇ, ਕਿਉਂਕਿ ਸਰਕਾਰ ਕਿਸੇ ਹਾਲਤ ਦੇ ਵਿੱਚ ਵੀ ਜਿਹੜੀ ਆ ਇਸ ਨੂੰ ਨਾ ਤਾਂ ਇਹਦੀ ਟੈਨਸ਼ਨ ਲੈ ਰਹੀ ਹੈ, ਨਾ ਇਹਦੇ ਵੱਲ ਧਿਆਨ ਕੇਂਦਰਿਤ ਕਰ ਰਹੀ, ਨਾ ਕੈਦੀਆਂ ਦੀ। ਇਹਨਾਂ ਨੇ ਜਥੇਦਾਰ ਅਕਾਲ ਤਖਤ ਤੋਂ ਇਹ ਕਹਾ ਕੇ ਗਲਤ ਆ ਭੁੱਖ ਹੜਤਾਲ ਸਿੱਖਾਂ ਦੇ ਵਿੱਚ ਇੱਕ ਦੁਬਿਧਾ ਖੜੀ ਕਰਨ ਦਾ ਯਤਨ ਕੀਤਾ, ਤੇ ਪਰ ਇਹਨਾਂ ਨੂੰ ਨੁਕਸਾਨ ਉਠਾਉਣਾ ਪਊਗਾ। ਪਰ ਇਹ ਗੁਰਬਖਸ਼ ਸਿੱਖਾਂ ਦੀਆਂ ਮੰਗਾਂ ਨਾ ਮੰਨ ਕੇ ਤੇ ਹਿੰਦੂ ਵੋਟ ਨੂੰ ਸੈਂਟਰਲਾਈਜ਼ ਜ਼ਰੂਰ ਜਿਹੜੇ ਕੰਮ ਯਤਨਾਂ ਦੇ ਵਿੱਚ ਅਕਾਲੀ ਦਲ ਹੈਗਾ, ਇਹਦੇ ਵਿੱਚ ਇਹ ਕਾਮਯਾਬ ਹੋਏ ਨੇ ਤੇ ਹੋ ਜਾਣਗੇ ਜੇ ਇਹਨਾਂ ਨੇ ਇਸ ਤਰ੍ਹਾਂ ਦੀ ਅਕਾਲ ਤਖਤ ਦੀ ਦੁਰਵਰਤੋਂ ਕਰਕੇ ਸਿੱਖਾਂ ਨੇ ਵੀ ਕੀਤੀ। ਪਰ ਭਾਈ ਗੁਰਬਖਸ਼ ਸਿੰਘ ਦੁਬਾਰਾ ਉੱਥੇ ਪਹੁੰਚ ਗਏ, ਉਹ ਸਾਰੀਆਂ ਸੰਗਤਾਂ ਨੂੰ ਪਤਾ ਦਮਨਦੀਪ ਸਿੰਘ ਦੀ ਭੁੱਖ ਹੜਤਾਲ ਉਹਨਾਂ ਨੇ ਉਹ ਕਿਹਾ ਵੀ ਤੂੰ ਵਾਪਸ ਲੈ ਲਾ, ਤੇ ਉਹ ਆਪ ਬੈਠੇ ਨੇ ਤੇ ਜੋ ਮਹਾਰਾਜ ਦਾ ਭਾਣਾ ਹੁਕਮ ਆ ਉਹ ਉਸ ਮੁਤਾਬਕ ਗੱਲ ਹੋਏਗੀ। ਪਰ ਇਹਦੇ ਚ ਮੈਂ ਇੱਕ ਹੋਰ ਗੱਲ ਦਾ ਵਾਅਦਾ ਕਰਨਾ ਚਾਹੂੰਗਾ ਵੀ ਸਿੱਖਾਂ ਨੂੰ ਘੱਟੋ ਘੱਟ ਜਿਹੜੀ ਲੌਬਿੰਗ ਆ ਉਹ ਛੱਡਣੀ ਨਹੀਂ ਚਾਹੀਦੀ, ਉਹ ਗੱਲ ਜਿਹੜੀ ਆ ਸਰਕਾਰ ਤੱਕ ਜਿਹੜੀ ਲੈ ਕੇ ਜਾਣੀ ਚਾਹੀਦੀ ਆ। ਆਹ ਗੱਲ ਹੈਗੀ ਆ, ਜੇ ਕੋਈ ਉਹਨਾਂ ਨੂੰ ਹੋ ਜਾਂਦਾ ਭਾਈ ਗੁਰਬਖਸ਼ ਸਿੰਘ ਨੂੰ, ਉਹ ਤਾਂ ਸ਼ਹੀਦੀ ਦੇਣ ਨੂੰ ਬੈਠੇ ਹੀ ਆ, ਪਰ ਸਿੱਖ ਕੌਮ ਨੂੰ ਆਪਣਾ ਜਿਹੜਾ ਫਰਜ਼ ਆ ਉਹ ਪਛਾਣਨਾ ਚਾਹੀਦਾ, ਬਿਲਕੁਲ ਵਾਸਤੇ ਲਾਮਬੰਦੀ ਕਰਕੇ ਅਗਲਾ ਪ੍ਰੋਗਰਾਮ ਦੇਣਾ ਚਾਹੀਦਾ। ਜੀ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਕੇਸਿਸ ਬਾਰੇ ਅਪਡੇਟਸ ਵੀ ਦਿੱਤੇ। ਇਸੇ ਤਰ੍ਹਾਂ ਸਮੇਂ ਤੋਂ ਤੁਹਾਨੂੰ ਫਿਰ ਅਸੀਂ ਸਿੱਖ ਸੰਗਤ ਨੂੰ ਰੂਬਰੂ ਕਰਵਾਉਂਦੇ ਰਹਾਂਗੇ, ਪਰ ਹੁਣ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84, then I will be right back after a short break.